ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਜਿਹੜਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਸਭ ਤੋਂ ਪਹਿਲੀ ਖਬਰ ਜਿਹੜੀ ਸੁਪਰੀਮ ਕੋਰਟ US ਦੀ ਹੈਗੀ ਆ, ਉਹਨਾਂ ਨੇ ਜਿਹੜਾ ਟੈਕਸਸ ਦੇ ਜਿਹੜੇ ਕੁਛ ਇਲੈਕਟਿਡ ਆਫੀਸ਼ੀਅਲ ਸੀ ਪਲੱਸ ਕਈ ਸਟੇਟਾਂ ਦੇ ਅਟਾਰਨੀ ਜਨਰਲ ਜਿਨ੍ਹਾਂ ਨੇ ਕੇਸ ਫਾਈਲ ਕੀਤਾ ਸੀ ਇਲੈਕਸ਼ਨ ਓਵਰਟਰਨ ਦੇ ਲਈ ਕਿ ਇਲੈਕਸ਼ਨ ਦੇ ਵਿੱਚ ਗਲਤੀਆਂ ਹੋਈਆਂ ਹੈਗੀਆਂ, ਉਹ ਜਿਹੜਾ US ਦੀ ਸੁਪਰੀਮ ਕੋਰਟ ਨੇ ਜਿਹੜਾ ਕੇਸ ਆ ਲੈਣ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਹੁਣ ਜਿਹੜੀ ਫਾਈਨਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਸ ਸੀਗੀ ਉਹ ਪੂਰੀ ਤਰ੍ਹਾਂ ਜਿਹੜੀ ਆ ਖਤਮ ਹੋ ਗਈ ਹੈਗੀ ਆ। ਜੀ ਬਿਲਕੁਲ। ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਆ ਇਹਨਾਂ ਨੇ ਇਲੈਕਸ਼ਨ ਦੇ ਬਾਬਤ ਰਾਸ਼ਟਰਪਤੀ ਟਰੰਪ ਨੇ ਜਿਹੜੇ ਉਹ ਹਾਰੇ ਨੇ। ਜਰਮਨ ਦੀ ਇੱਕ ਮੈਗਜ਼ੀਨ ਨੇ ਇਹਨਾਂ ਨੂੰ ਲੂਜ਼ਰ ਆਫ ਦਾ ਈਅਰ ਜਿਹੜਾ ਆ ਉਹ ਵੀ ਜਿਹੜਾ ਉਹ ਆਖ ਦਿੱਤਾ। ਇਹ ਵੀ ਇੱਕ ਨਵੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸੁਣਨ ਨੂੰ ਜਿਹੜੀਆਂ ਉਹ ਆ ਰਹੀਆਂ ਨੇ। ਜਿਹੜੇ ਕੋਰਟ ਆ ਜਿਸ ਦੇ ਵਿੱਚ ਰਾਈਟ ਨਾਓ ਰਾਸ਼ਟਰਪਤੀ ਟਰੰਪ ਨੇ ਆਪਣੇ ਕਾਰਜਕਾਲ 'ਚ 3 ਕੰਜ਼ਰਵੇਟਿਵ ਜਸਟਿਸ ਜਿਹੜੇ ਆ ਉਹਨਾਂ ਨੂੰ ਅਪੁਆਇੰਟ ਕੀਤਾ ਸੀਗਾ। ਉਹਨਾਂ ਨੇ ਵੀ ਜਿਹੜਾ ਇਹ ਆਖਿਆ ਵੀ ਇੱਕ ਹਿਸਾਬ ਦੇ ਨਾਲ ਟੈਕਸਸ ਦੀ ਕੋਈ ਜੂਰਿਸਡਿਕਸ਼ਨ ਇਸ ਚੀਜ਼ ਦੇ ਵਿੱਚ ਬਣਦੀ ਨਹੀਂ ਆ ਵੀ ਉਹ ਮਿਲੀਅਨਸ ਆਫ ਵੋਟਰਸ ਆ ਉਹਨਾਂ ਦੀਆਂ ਵੋਟਾਂ ਨੂੰ ਉਹ ਰੱਦ ਕਰ ਦੇਣ। 4 ਸੂਬਿਆਂ ਦੇ ਵਿੱਚ ਜਿੱਥੇ ਜੋ ਬਾਈਡਨ ਆ ਉਸ ਦੀ ਜਿੱਤ ਹੋਈ ਹੈ, ਜਾਰਜੀਆ, ਪੈਨਸਿਲਵੇਨੀਆ, ਮਿਸ਼ੀਗਨ, ਵਿਸਕੌਨਸਨ, ਉਹਨਾਂ ਦੇ ਨਤੀਜਿਆਂ ਨੂੰ ਉਲਟਣ ਦੇ ਲਈ ਜਾਂ ਉਹ ਵੋਟਾਂ ਨੂੰ ਰੱਦ ਕਰਨ ਦੀ ਜਿਹੜੀ ਅਪੀਲ ਆ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹਨਾਂ ਨੇ ਜਿਹੜਾ ਉਹ ਕੀਤਾ ਸੀ, ਜਿਨ੍ਹਾਂ ਨੂੰ ਤਕਰੀਬਨ 17 ਹੋਰ ਸੂਬੇ ਜਿੱਥੇ ਰਾਸ਼ਟਰਪਤੀ ਟਰੰਪ ਜਿੱਤੇ ਸੀ ਉਹਨਾਂ ਨੇ ਇੱਕ ਬਰੀਫ ਵੀ ਜਿਹੜੀ ਉਹ ਲਿਖੀ ਸੀ। ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਮੈਨੂੰ ਵੀ ਇਸ ਕੇਸ ਦੇ ਵਿੱਚ ਜਿਹੜੀ ਇੱਕ ਪਾਰਟੀ ਆ ਉਹ ਬਣਨ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇ, ਪਰ ਇੱਕ ਪੇਜ ਦੇ ਵਿੱਚ ਹੀ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕੋਰਾ ਜਵਾਬ ਜਿਹੜਾ ਆ ਸੁਪਰੀਮ ਕੋਰਟ ਨੇ ਉਹਨਾਂ ਨੇ ਇਹ ਦੇ ਦਿੱਤਾ ਹੈਗਾ ਆ। ਸੋ ਪੈਕਸਟਨ ਹੁਣਾਂ ਦਾ ਇਹ ਮੰਨਣਾ ਸੀਗਾ ਵੀ ਜਿਹੜੇ ਸੂਬਿਆਂ ਨੇ ਚੇਂਜਿਸ ਕੀਤੇ ਸੀਗੇ ਪੈਨਡੈਮਿਕ ਦੇ ਕਰਦਿਆਂ ਉਹ ਫੈਡਰਲ ਕਾਨੂੰਨਾਂ ਦੀ ਉਲੰਘਣਾ ਜਿਹੜੇ ਉਹ ਕਰਦੇ ਸੀ, ਜਿਸ ਦੇ ਕਰਕੇ ਵੱਡੀਆਂ ਜਿਹੜੀਆਂ ਆ ਵੋਟਰ ਫਰਾਡ ਜਿਹੜੇ ਹੋਏ ਆ ਅਤੇ ਉਹ ਉਸ ਨੂੰ ਜਿਹੜਾ ਇਹ ਮੰਨਣ ਤੋਂ ਜਿਹੜਾ ਆ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਡਿਪਾਰਟਮੈਂਟ ਆਫ ਜਸਟਿਸ ਦੀ ਵੀ ਜਾਂਚ ਦੇ ਵਿੱਚ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਵੀ ਇਹ ਸਪਸ਼ਟ ਕੀਤਾ ਸੀਗਾ ਵੀ ਉਹਨਾਂ ਨੂੰ ਵੀ ਕੋਈ ਵੀ ਸਬੂਤ ਨਹੀਂ ਮਿਲਿਆ ਵੀ ਜਿਹੜਾ ਵਾਈਡ ਸਪਰੈਡ ਫਰਾਡ ਦਾ ਜਿਹੜਾ ਰੌਲਾ ਆ ਰਾਸ਼ਟਰਪਤੀ ਟਰੰਪ ਨੇ ਜਦੋਂ ਤੋਂ ਇਲੈਕਸ਼ਨ ਹਾਰੇ ਉਦੋਂ ਤੋਂ ਪਾਇਆ ਆ ਵੀ ਉਹ ਕੁਛ ਹੋਇਆ ਹੋਵੇ। ਸੋ ਆਈ ਥਿੰਕ ਹੁਣ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਨੇ ਵੀ ਹੁਣ ਰਾਸ਼ਟਰਪਤੀ ਟਰੰਪ ਨੂੰ ਜਿੱਦਾਂ ਉਹ ਆਪਣੀ ਇੱਕ ਜਿਹੜੇ ਰਿਐਲਿਟੀ ਸ਼ੋਅ 'ਚ ਕਹਿੰਦੇ ਸੀ ਯੂ ਆਰ ਫਾਇਰਡ, ਉਹਨਾਂ ਨੇ ਵੀ ਹੁਣ ਇੱਕ ਹਿਸਾਬ ਦੇ ਨਾਲ ਇਸ ਦੇ ਉੱਤੇ ਮੋਹਰ ਲਾ ਦਿੱਤੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜਾ 21 ਸਾਲਾਂ ਦਾ ਨੌਜਵਾਨ ਮਿਡਲਬੋਰੋ ਟਾਊਨ ਤੋਂ ਜਿਸ ਨੇ ਆਪਣੇ ਹੀ ਪੇਰੈਂਟਸ ਆਪਣੇ ਫਾਦਰ ਤੇ ਜਿਹੜਾ ਉਹਨਾਂ ਦੀ ਮਦਰ ਆ ਦੋਨਾਂ ਨੂੰ ਸਟੈਬ ਕਰਕੇ ਮਾਰ ਦਿੱਤਾ ਤੇ ਹੁਣ ਜਿਹੜਾ ਰਾਇਨ ਟਰੂ ਆ ਉਸ ਨੂੰ
ਵੇਅਰਹੈਮ ਡਿਸਟ੍ਰਿਕਟ ਕੋਰਟ ਜਿਹੜੀ ਆ ਉੱਥੇ ਰੱਖਿਆ ਗਿਆ ਬਿਨਾਂ ਕਿਸੇ ਬੇਲ ਤੋਂ। ਕਹਿੰਦੇ ਭਈ ਰਾਇਨ ਟਰੂ ਜਿਹੜਾ ਆ ਇਹ ਆਲਰੇਡੀ ਪਹਿਲਾਂ ਮੈਂਟਲ ਇਹਨੂੰ ਇਸ਼ੂਜ਼ ਸੀਗੇ, ਸੋ ਉਸ ਨੂੰ ਹੁਣ ਜਿਹੜੀ ਡਾਕਟਰਸ ਦੀ ਵੀ ਜਿਹੜੀ ਪ੍ਰੀਲਿਮਿਨਰੀ ਉਹਦੀ ਇਵੈਲੂਏਸ਼ਨ ਕੀਤੀ ਜਾ ਰਹੀ ਹੈਗੀ ਆ। ਸੋ ਇਹ ਬੜੀ ਹੈਰਾਨੀ ਦੀ ਗੱਲ ਆ ਵੀ 21 ਸਾਲਾਂ ਦੇ ਨੌਜਵਾਨ ਨੇ ਆਪਣੇ ਹੀ ਮਾਤਾ ਪਿਤਾ ਨੂੰ ਜਿਹੜਾ ਆ ਚਾਕੂ ਮਾਰ ਕੇ ਮਾਰ ਦਿੱਤਾ। ਜੀ। ਅੱਜ ਰਾਸ਼ਟਰਪਤੀ ਟਰੰਪ ਨੇ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚਣ ਦੇ ਲਈ ਜਿਹੜਾ ਇੱਕ ਬਿੱਲ ਉਹਨਾਂ ਦੇ ਕੋਲ ਪਹੁੰਚਿਆ ਸੀ ਉਸ ਦੇ ਉੱਤੇ ਸਾਈਨ ਕਰ ਦਿੱਤਾ ਹੈ। ਡੈਡਲਾਈਨ ਤੋਂ ਪਹਿਲਾਂ ਹੀ ਜਿਹੜਾ ਹੈ ਉਹਨਾਂ ਨੇ ਸਾਈਨ ਕਰ ਦਿੱਤਾ ਸੀਗਾ। ਸੋ ਅੱਜ ਸ਼ੁੱਕਰਵਾਰ ਦੀ ਈਵਨਿੰਗ ਨੂੰ ਉਹਨਾਂ ਨੇ ਕੀਤਾ ਹੈ। ਸੋ ਕਹਿੰਦੇ ਵੀ ਜੇ ਨਾ ਹੁੰਦਾ ਤਾਂ ਫੈਡਰਲ ਏਜੰਸੀਜ਼ ਦੇ ਕੋਲੋਂ ਆਪਣੀ ਫਰਾਈਡੇ ਮਿਡਨਾਈਟ ਤੋਂ ਮਨੀ ਜਿਹੜੀ ਆ ਉਹ ਰਾਸ਼ੀ ਆ ਉਹ ਮੁੱਕ ਜਾਣੀ ਸੀ। ਸੈਨੇਟ ਦੇ ਵਿੱਚ ਕਹਿੰਦੇ ਆ ਵੀ ਇਹ ਉਦੋਂ ਆਇਆ ਜਦੋਂ ਬਰਨੀ ਸੈਂਡਰਸ ਦੇ ਜਿਹੜੇ ਵਰਮੌਂਟ ਤੋਂ ਇੰਡੀਪੈਂਡੈਂਟ ਨੇ ਉਹਨਾਂ ਨੇ ਜਿਹੜਾ ਇਹ ਆਪਣੀ ਮੰਗ ਰੱਖੀ ਵੀ ਪਹਿਲੋਂ ਇਸ ਦੇ ਉੱਤੇ ਜਿਹੜੇ ਆ ਉਹ ਵੋਟ ਜਿਹੜੀ ਨਾਲ ਦੇ ਨਾਲ ਹੋਣੀ ਚਾਹੀਦੀ ਹੈ ਜਿਹੜੀ ਡਾਇਰੈਕਟ ਪੇਮੈਂਟਸ ਟੂ ਅਮਰੀਕਨਜ਼ ਨੂੰ ਲੈ ਕੇ ਆ। ਪਰ ਹਾਲ ਦੀ ਘੜੀ ਇਹਨਾਂ ਨੇ ਇਹ ਜਿਹੜਾ ਸਪੈਂਡਿੰਗ ਬਿੱਲ ਆ ਗਵਰਨਮੈਂਟ ਸ਼ਟਡਾਊਨ ਤੋਂ ਬਚਣ ਦੇ ਲਈ ਉਸ ਦੇ ਉੱਤੇ ਸਾਈਨ ਉਹ ਕਰ ਦਿੱਤੇ ਹੈਗੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਐਗਜ਼ੀਕਿਊਸ਼ਨਸ ਹੋਈਆਂ ਹੈਗੀਆਂ ਆ, ਲੋਕਾਂ ਦੀਆਂ ਜਿਹੜੀਆਂ ਆ ਫਾਂਸੀ ਦਿੱਤੀਆਂ ਗਈਆਂ ਆ। ਕੱਲ੍ਹ ਨੂੰ ਇੱਕ ਜਿਹੜਾ ਹੈਗਾ ਟਰੱਕ ਡਰਾਈਵਰ ਸੀ ਐਲਫਰੇਡ ਬੋਰਗਿਓਸ 56 ਸਾਲਾਂ ਦਾ, ਉਹ ਲੁਜ਼ੀਆਨਾ ਤੋਂ ਆ। ਉਸਨੇ ਸੰਨ 2002 ਦੇ ਵਿੱਚ ਆਪਣੀ ਹੀ ਜਿਹੜੀ 2 ਸਾਲਾਂ ਦੀ ਬੱਚੀ ਆ ਉਸ ਨੂੰ ਡੈਸ਼ਬੋਰਡ ਦੇ ਨਾਲ ਧੱਕੇ ਨਾਲ ਮਾਰ ਕੇ ਪਹਿਲਾਂ ਕੁੱਟਿਆ, ਮਾਰ ਕੇ ਤਾਂ ਮਾਰ ਦਿੱਤਾ ਸੀ। ਉਸ ਤੋਂ ਬਾਅਦ ਉਹਨੂੰ ਜਿਹੜਾ ਡੈਥ ਰੋ ਤੇ ਪਾਇਆ ਗਿਆ ਸੀ। ਸੋ ਹੁਣ 18 ਸਾਲ ਹੋ ਚੱਲੇ ਆ ਤੇ ਕੱਲ੍ਹ ਨੂੰ ਜਿਹੜੀ ਉਹਦੀ ਫਾਂਸੀ ਦਿੱਤੀ ਜਾਣੀ ਆ। ਜਿਹੜੀ ਐਕਟਰੈਸ ਹੈਗੀ ਕਿਮ ਕਾਰਦਸ਼ੀਅਨ, ਉਸਨੇ ਪ੍ਰੈਜ਼ੀਡੈਂਟ ਟਰੰਪ ਤੋਂ ਜਿਹੜੀ ਆ ਇਸ ਐਗਜ਼ੀਕਿਊਸ਼ਨ ਦੀ ਕਿਹਾ ਵੀ ਸੀ ਵੀ ਇਹਨੂੰ ਸਟਾਪ ਕੀਤਾ ਜਾਵੇ, ਪਰ ਉਹ ਨਹੀਂ ਮੰਨੇ। ਵੀਰਵਾਰ ਨੂੰ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਇੱਕ ਬ੍ਰੈਂਡਨ ਬਰਨਾਰਡ 40 ਸਾਲਾਂ ਦਾ ਜਿਹੜਾ ਆ ਉਹ US ਫੈਡਰਲ ਪ੍ਰਿਜ਼ਨ ਦੇ ਵਿੱਚ ਸੀਗਾ ਇੰਡੀਆਨਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ, ਉਸ ਨੂੰ ਵੀ ਜਿਹੜੀ ਫਾਂਸੀ ਦਿੱਤੀ ਗਈ ਹੈਗੀ ਆ। ਜਿਹੜਾ ਇਹ ਐਲਫਰੈਡ ਵਰਗਿਓਸ ਹੈਗਾ 10ਵਾਂ ਬੰਦਾ ਹੈਗਾ ਜਦੋਂ ਤੋਂ ਐਗਜ਼ੀਕਿਊਸ਼ਨ ਜਿਹੜੀਆਂ ਮੋਰਾਟੋਰੀਅਮ ਲਿਫਟ ਕੀਤਾ ਗਿਆ ਸੀ ਜਿਸ ਨੂੰ ਸਜ਼ਾ ਦਿੱਤੀ ਗਈ ਆ। ਕਹਿੰਦੇ 3 ਬੰਦੇ ਹੋਰ ਲਾਈਨ ਦੇ ਵਿੱਚ ਹੈਗੇ ਆ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਨੂੰ ਫਾਂਸੀ ਦੇਣਾ ਚਾਹੁੰਦਾ ਆ। ਉਸ ਤੋਂ ਪਹਿਲਾਂ ਜਦੋਂ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹ ਆਪਣਾ ਚਾਰਜ ਸੰਭਾਲਣਗੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਇਹ ਖਬਰ ਜਿਹੜੀ ਆ ਰਹੀ ਆ ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੈਡੋਜ਼ ਉਹਨਾਂ ਨੇ ਕਹਿੰਦੇ ਆ ਵੀ ਕਥਿਤ ਤੌਰ 'ਤੇ FDA ਦੇ ਜਿਹੜੇ ਕਮਿਸ਼ਨਰ ਨੇ ਡਾਕਟਰ ਸਟੀਵਨ ਹਾਨ ਉਹਨਾਂ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਚੇਤਾਵਨੀ ਜਾਂ ਧਮਕੀ ਦਿੱਤੀ ਵੀ ਜਿਹੜੀ ਫਾਈਜ਼ਰ ਬਾਇਓਐਨਟੈਕ ਦੀ ਕਰੋਨਾ ਵਾਇਰਸ ਵੈਕਸੀਨ ਆ ਉਸ ਨੂੰ ਅੱਜ ਜਿਹੜੀ ਆ ਫਰਾਈਡੇ ਦੇ ਐਂਡ ਤੱਕ ਉਸ ਨੂੰ ਆਥੋਰਾਈਜ਼ ਕਰੋ, ਨਹੀਂ ਤਾਂ ਉਹ ਅਸਤੀਫਾ ਦੇਣ ਦੇ ਲਈ ਤਿਆਰ ਹੋ ਜਾਣ। ਕੁਝ ਲੋਕਾਂ ਨੇ ਜੋ ਇਸ ਮਾਮਲੇ ਦੇ ਨਾਲ ਜੁੜੇ ਹੋਏ ਆ ਇਸ ਜਿਹੜੇ ਕਥਿਤ ਗੱਲਬਾਤ ਨੂੰ ਜਿਹੜਾ ਉਹ ਪੁਸ਼ਟ ਕੀਤਾ ਹੈਗਾ ਵੀ ਹਾਂ ਇੱਦਾਂ ਹੀ ਜਿਹੜਾ ਉਹ ਹੋਇਆ ਸੀਗਾ। ਸੋ ਇਹ ਵਾਈਟ ਹਾਊਸ ਦੇ ਅਫੀਸ਼ੀਅਲਸ ਨੇ ਜਿਹੜੇ ਇਸ ਦੇ ਉੱਤੇ ਕਮੈਂਟ ਕਰਨ ਤੋਂ ਜਿਹੜਾ ਉਹ ਇਨਕਾਰ ਕੀਤਾ। ਕਹਿੰਦੇ ਵੀ ਇਹ ਪ੍ਰਾਈਵੇਟ ਕਨਵਰਸੇਸ਼ਨ ਸੀਗੀਆਂ ਅਤੇ ਜਿਹੜੇ ਚੀਫ ਆਫ ਸਟਾਫ ਨੇ ਉਹ ਵੱਖ-ਵੱਖ ਪ੍ਰੋਗਰਾਮਸ ਦੀ ਅਪਡੇਟ ਲੈਣ ਦੇ ਲਈ ਇੱਦਾਂ ਜਿਹੜੀਆਂ ਕਾਲਸ ਆ ਉਹ ਕਰਦੇ ਰਹਿੰਦੇ ਆ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਇਸ ਕਥਿਤ ਗੱਲਬਾਤ ਦਾ ਜਿਹੜਾ ਉਹ ਦਾਅਵਾ ਪੇਸ਼ ਕੀਤਾ ਸੀਗਾ। ਵੈਕਸੀਨ ਦੇ ਜਿਹੜੇ ਐਡਵਾਈਜ਼ਰਸ ਆ ਉਹਨਾਂ ਨੇ ਕੱਲ੍ਹ FDA ਦੇ ਵਿੱਚ ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ ਉਸ ਦੇ ਵਿੱਚ ਇਹ ਸਿਫਾਰਿਸ਼ ਕੀਤੀ ਸੀ ਵੀ ਇਸ ਵੈਕਸੀਨ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿਓ ਵੀ ਇਸ ਨੂੰ ਆਥੋਰਾਈਜ਼ ਆਪਾਂ ਕਰ ਸਕਦੇ ਹਾਂ, ਵੀ ਇਸ ਦੀ ਐਮਰਜੈਂਸੀ ਯੂਜ਼ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਵੀ ਇਹ ਸੇਫ ਵੀ ਆ ਅਤੇ ਇਸ ਦੀ ਪ੍ਰਭਾਵਸ਼ਾਲਤਾ ਵੀ ਜਿਹੜੀ ਉਹ ਠੀਕ ਹੈਗੀ ਆ। ਸੋ ਜ਼ਿਆਦਾਤਰ ਇਹੀ ਦੇਖਿਆ ਗਿਆ ਵੀ ਇਹ ਜਦੋਂ ਐਡਵਾਈਜ਼ਰ ਜਿੱਦਾਂ ਕਹਿ ਦਿੰਦੇ ਆ FDA ਅਪਰੂਵ ਕਰ ਦਿੰਦੀ ਆ, ਪਰ ਇਹ ਕਾਲ ਨੂੰ ਲੈ ਕੇ ਹੁਣ ਨਵਾਂ ਵਿਵਾਦ ਛਿੜਿਆ ਆ। ਜੀ। ਅਗਲੀ ਖਬਰ ਸਿਆਟਲ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਜੱਜ ਨੇ ਜਿਹੜੀ ਸਿਆਟਲ ਦੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਸਾਰੀ ਦੀ ਸਾਰੀ ਨੂੰ ਇਨ ਕੰਟੈਂਪਟ ਆਫ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਚਾਰਜ ਕੀਤਾ ਹੈਗਾ। ਤੇ ਇਸ ਜੱਜ ਨੇ ਇਹ ਕਿਹਾ ਵੀ ਪਹਿਲਾਂ ਆਰਡਰ ਕੀਤਾ ਗਿਆ ਸੀ ਵੀ ਜਿਹੜਾ ਵੀ ਕੋਈ ਬੰਦਾ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਉਹਦੇ ਉੱਤੇ ਤੁਸੀਂ ਜਿਹੜਾ ਆ ਫੋਰਸ ਨਹੀਂ ਯੂਜ਼ ਕਰ ਸਕਦੇ। ਬਲੈਕ ਲਾਈਵਜ਼ ਮੈਟਰ ਵਾਲੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਪ੍ਰੋਟੈਸਟ ਕਰ ਰਹੇ ਸੀ, ਹਾਲਾਂਕਿ ਉੱਥੇ ਕਈ ਜਗ੍ਹਾ ਥੋੜ੍ਹੀ ਬਹੁਤੀ ਵਾਇਲੈਂਸ ਵੀ ਹੋਈ ਆ। ਉਹਨਾਂ ਦੇ ਉੱਤੇ ਕਹਿੰਦੇ ਭਈ
ਲੀਥਲ ਵੈਪਨਸ ਜਿੱਦਾਂ ਕਈ ਪਾਣੀ ਦੀਆਂ ਵਿਛਾੜਾਂ, ਪੈਪਰ ਸਪਰੇ ਇੱਦਾਂ ਦਾ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਸੀ ਸਿਆਟਲ ਦੀ ਪੁਲਿਸ ਡਿਪਾਰਟਮੈਂਟ ਨੂੰ, ਜੋ ਕਿ ਕੋਰਟ ਆਰਡਰਸ ਦੇ ਟੋਟਲੀ ਉਲਟ ਸੀ। ਹੁਣ ਦੂਜੇ ਪਾਸੇ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਕਿਸਾਨ ਪੰਜਾਬ ਤੋਂ ਦਿੱਲੀ ਨੂੰ ਗਏ, ਕਿੱਦਾਂ ਉਹਨਾਂ ਦੇ ਉੱਤੇ ਵਿਛਾੜਾਂ ਪਾਣੀ ਦੀਆਂ ਮਾਰੀਆਂ ਗਈਆਂ, ਕਿੱਦਾਂ ਉਹਨਾਂ ਨੂੰ ਕੁੱਟਿਆ ਗਿਆ, ਹਾਲਾਂਕਿ ਕਿਸੇ ਨੇ ਕੋਈ ਮਾੜੀ ਮੋਟੀ ਵੀ ਸ਼ਰਾਰਤ ਨਹੀਂ ਕੀਤੀ ਹੈਗੀ। ਉੱਥੇ ਕੋਈ ਇੱਦਾਂ ਦਾ ਨਾਂ ਨਹੀਂ ਹੈ, ਕੋਈ ਕੋਰਟ ਨਾਮ ਦੀ ਚੀਜ਼ ਨਹੀਂ ਵੀ ਪੁਲਿਸ ਨੂੰ ਜਿਹੜਾ ਪੁੱਛ ਸਕੇ ਵੀ ਤੁਸੀਂ ਇਹ ਜਿਹੜੇ ਪੀਸਫੁਲ ਪ੍ਰੋਟੈਸਟਰਸ ਆ ਉਹਨਾਂ ਨਾਲ ਕਾਹਤੇ ਧੱਕਾ ਕੀਤਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜਾ ਇੱਕ ਡਿਫੈਂਸ ਆਥੋਰਾਈਜੇਸ਼ਨ ਬਿੱਲ ਹੈਗਾ ਆ, ਸੈਨੇਟ ਨੇ ਵੀ ਉਸ ਨੂੰ ਪਾਸ ਕਰ ਦਿੱਤਾ ਆ। ਇਸ ਦੇ ਵਿੱਚ ਵੀ ਜਿਹੜੀ ਵੀਟੋ ਪ੍ਰੂਫ ਮੈਜੋਰਟੀ ਆ, ਸੋ ਹੁਣ ਚਾਹ ਕੇ ਵੀ ਜੇ ਰਾਸ਼ਟਰਪਤੀ ਟਰੰਪ ਆ ਇਸ ਨੂੰ ਜੇ ਉਹ ਪਾਸ ਨਾ ਕਰਨਾ ਚਾਹੁੰਦੇ ਹੋਣ, ਸਾਈਨ ਨਾ ਕਰਨਾ ਚਾਹੁੰਦੇ ਹੋਣ, ਉਹ ਇੱਦਾਂ ਨਹੀਂ ਕਰ ਸਕਣਗੇ, ਕਿਉਂਕਿ ਦੋਨੋਂ ਹੀ ਜਿਹੜੀਆਂ ਆ ਸੈਨੇਟ ਅਤੇ ਹਾਊਸ ਦੇ ਵਿੱਚ ਇਸ ਨੂੰ ਐਬਸੋਲੂਟ ਮੈਜੋਰਟੀ ਜਿਹੜੀ ਇੱਕ ਹਿਸਾਬ ਦੇ ਨਾਲ ਮਿਲ ਚੁੱਕੀ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਇਹ ਜਿਹੜਾ ਡਿਫੈਂਸ ਆਥੋਰਾਈਜੇਸ਼ਨ ਬਿੱਲ ਆ, ਇਸ ਨੂੰ ਮੈਂ ਤਾਂ ਹੀ ਪਾਸ ਕਰੂੰਗਾ ਜੇ ਜਿਹੜੀ ਇੰਟਰਨੈਟ ਦੇ ਨਾਲ ਜੁੜੀ ਹੋਈ ਧਾਰਾ 230 ਆ ਉਸ ਨੂੰ ਹਟਾ ਲਿਆ ਜਾਊਗਾ। ਪਰ ਹੁਣ ਉਹਨਾਂ ਦੀ ਇਹ ਜਿਹੜੀ ਗੱਲ ਆ ਉਹ ਕਿਸੇ ਪਾਸੇ ਵੀ ਜਿਹੜੀ ਉਹ ਨਹੀਂ ਲੱਗੂਗੀ। ਹਾਊਸ ਦੇ ਵਿੱਚ ਪਾਸ ਹੋਣ ਤੋਂ ਬਾਅਦ 'ਚ ਸੈਨੇਟ ਨੇ ਵੀ ਇਸ ਨੂੰ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਪਾਸ ਕਰ ਦਿੱਤਾ ਹੈਗਾ ਆ। ਜੀ, ਕਰੋਨਾ ਵਾਇਰਸ ਨੇ ਬਹੁਤ ਸਾਰੀ ਲੋਕਾਂ ਦੀ ਮੌਤ ਤਾਂ ਲਈ ਆ। ਹੁਣ ਲੱਗਦਾ ਵੀ ਕਰੋਨਾ ਵਾਇਰਸ ਕੈਲੀਫੋਰਨੀਆ ਦੇ ਵਿੱਚ ਕਈ ਜਿਹੜੇ ਬਿਜ਼ਨੈਸਿਸ ਆ ਉਸ ਦੇ ਕਾਰਨ ਕੈਲੀਫੋਰਨੀਆ ਤੋਂ ਮੂਵ ਹੋਣ ਜਾ ਰਹੇ ਹੈਗੇ ਆ। ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੇ ਪਸੰਦ ਨਹੀਂ ਕੀਤੀਆਂ। ਸਭ ਤੋਂ ਪਹਿਲਾਂ ਜਿਹੜੇ ਟੈਸਲਾ ਦੇ CEO ਐਲੋਨ ਮਸਕ ਆ, ਉਹਨਾਂ ਨੇ ਕੱਲ੍ਹ ਕਹਿ ਦਿੱਤਾ ਸੀ ਵੀ ਉਹ ਜਿਹੜੇ ਆ ਆਪਣਾ ਹੈੱਡਕੁਆਟਰ ਆ ਉਹ ਮੂਵ ਕਰਨ ਜਾ ਰਹੇ ਆ। ਆਪਣਾ ਇੱਕ ਨਵਾਂ ਪਲਾਂਟ ਉੱਥੇ ਸੈਟਅਪ ਕਰਨ ਜਾ ਰਿਹਾ ਹੈ ਟੈਕਸਸ ਦੇ ਵਿੱਚ। ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆਈ ਆ, ਓਰੇਕਲ ਕੰਪਨੀ ਬਹੁਤ ਵੱਡੀ ਕੰਪਨੀ ਹੈਗੀ ਆ। ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਜਾਂ ਕਦੇ ਤੁਸੀਂ ਸੈਨ ਫਰਾਂਸਿਸਕੋ ਏਅਰਪੋਰਟ ਨੂੰ ਜਾਂਦੇ ਆ, ਬਿਲਕੁਲ 101 ਦੇ ਉੱਤੇ ਜਾ ਕੇ ਸੱਜੇ ਹੱਥ ਨੂੰ ਵੱਡੀਆਂ ਵੱਡੀਆਂ ਸ਼ੀਸ਼ੇ ਦੀਆਂ ਜਿਹੜੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ, ਘੱਟੋ ਘੱਟ 8-10 ਬਿਲਡਿੰਗ ਤੁਸੀਂ ਦੇਖਦੇ ਹੋਵੋਗੇ, ਉਹ ਓਰੇਕਲ ਦੇ ਹੈੱਡਕੁਆਟਰ ਸੀ। ਸੋ ਓਰੇਕਲ ਦੇ CEO ਨੇ ਅੱਜ ਅਨਾਊਂਸ ਕਰ ਦਿੱਤਾ ਵੀ ਮੈਂ ਵੀ ਜਿਹੜੀ ਪੂਰੀ ਕੰਪਨੀ ਹੈਗੀ ਆ ਉਹ ਮੂਵ ਕਰਨ ਜਾ ਰਿਹਾ ਔਸਟਨ ਟੈਕਸਸ ਨੂੰ। ਹਿਊਲਟ ਪੈਕਰਡ ਨੇ ਕੁਛ ਦਿਨ ਪਹਿਲਾਂ ਅਨਾਊਂਸ ਕਰ ਦਿੱਤਾ ਸੀ ਵੀ ਅਸੀਂ ਹੂਸਟਨ ਨੂੰ ਮੂਵ ਹੋਣ ਜਾ ਰਹੇ ਹਾਂ, ਉਹ ਵੀ ਟੈਕਸਸ ਮੂਵ ਹੋਣ ਜਾ ਰਿਹਾ। ਸਾਰਿਆਂ ਨੂੰ ਪਤਾ ਜਿਹੜੀ ਹਿਊਲਟ ਪੈਕਰਡ ਆ ਉਹ ਪਾਲੋ ਆਲਟੋ ਦੇ ਵਿੱਚ ਇੱਕ ਗਰਾਜ ਦੇ ਵਿੱਚ ਉਹ ਕੰਪਨੀ ਸ਼ੁਰੂ ਹੋਈ ਸੀ, ਜਿਹਦੇ ਹਜ਼ਾਰਾਂ ਹੀ ਜਿਹੜੇ EMPLOYEE ਹੈਗੇ ਆ। ਸੋ ਉਹਨਾਂ ਨੇ ਵੀ ਆਪਣਾ ਹੈੱਡ ਆਫਿਸ ਹੂਸਟਨ 'ਚ ਲੈ ਲਿਆ। ਇਸੇ ਤਰ੍ਹਾਂ ਪਲੈਂਟਰ ਕਰਕੇ ਜਿਹੜੀ ਇੱਕ ਕੰਪਨੀ ਹੈਗੀ ਆ, ਇਹ ਪਾਲੋ ਆਲਟੋ 'ਚ ਇਹਨਾਂ ਦਾ ਮੇਨ ਆਫਿਸ ਸੀ, ਇਹ ਵੀ ਜਿਹੜੇ ਡੈਨਵਰ ਨੂੰ ਮੂਵ ਹੋਣ ਜਾ ਰਹੇ ਆ। ਸੋ ਇਹ ਦੇਖੋ 4 ਕਾਫੀ ਵੱਡੀਆਂ ਕੰਪਨੀਆਂ ਜਿਹੜਾ ਇਹਨੇ ਆਲਰੇਡੀ ਅਨਾਊਂਸ ਕਰਤਾ ਅਸੀਂ ਬੇ ਏਰੀਏ ਤੋਂ ਟੈਕਸਸ ਜਾਂ ਡੈਨਵਰ ਮੂਵ ਹੋ ਰਹੇ ਹੈਗੇ ਆ। ਜੀ, ਇਹ ਇਕਨੋਮਿਕ ਪਾਲਿਸੀਜ਼ ਜਿਹੜੀਆਂ ਉਹ ਹੋ ਸਕਦੀਆਂ ਕੋਵਿਡ ਕਰਕੇ ਤਾਂ ਨਹੀਂ ਕਿਹਾ ਜਾ ਸਕਦਾ ਹਰਜੋਤ ਸਿੰਘ ਜੀ, ਕਿਉਂਕਿ ਬੰਦੇ ਜਿਹੜੇ ਮਰਨੇ ਆ ਦੋਨੋਂ ਪਾਸੋਂ ਸੇਮ ਹੀ ਹੋਣੇ ਆ, ਉਹ ਅਮਰੀਕਨ ਹੀ ਹੋਣੇ ਆ ਜੇ ਉੱਥੇ ਜਿਹੜੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਉਹ ਨਹੀਂ ਰੱਖਣਗੇ। ਜਸਟ ਬਿਕੋਜ਼ ਕੈਲੀਫੋਰਨੀਆ ਦੇ ਵਿੱਚ ਉਹ ਬੰਦੇ ਮਰਨ ਨਹੀਂ ਦਿੰਦੇ ਅਤੇ ਬੰਦ ਕਰਨਾ ਚਾਹੁੰਦੇ ਆ, ਇਹ ਮਤਲਬ ਇਹ ਨਹੀਂ ਵੀ ਟੈਕਸਸ ਜਾ ਕੇ ਉਹਨੂੰ ਖੋਲ੍ਹ ਕੇ ਅਤੇ ਉੱਥੇ ਕਰੋਨਾ ਵਾਇਰਸ ਜਿਹੜਾ ਉਹ ਫੈਲਾਈ ਜਾਣ। ਸੋ ਉਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਪਰ ਆਪਾਂ ਨੂੰ ਪਤਾ ਹੈ ਵੀ ਟੈਕਸਸ ਜਿਹੜਾ ਉਹਨਾਂ ਨੂੰ ਟੈਕਸ ਕੱਟਸ ਅਤੇ ਹੋਰ ਲੰਮੇ ਸਮੇਂ ਦੇ ਲਈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਦਿੰਦਾ, ਜਿਸ ਕਰਕੇ ਕੰਪਨੀਆਂ ਰਾਈਟ ਨਾਓ ਉਸ ਪਾਸੇ ਵੱਲ ਨੂੰ ਰੁੱਖ ਉਹ ਕਰ ਰਹੀਆਂ ਨੇ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, 5 ਦਹਾਕੇ ਪਹਿਲਾਂ ਜ਼ੋਡੀਐਕ ਕਿਲਰ ਉਸ ਨੇ ਨਦਰਨ ਕੈਲੀਫੋਰਨੀਆ ਦੇ ਵਿੱਚ ਕੋਹਰਾਮ ਮਚਾਇਆ। ਅਜੇ ਤੱਕ ਵੀ ਜਿਹੜਾ ਆ ਉਹ ਪਤਾ ਨਹੀਂ ਲੱਗ ਸਕਿਆ ਵੀ ਜ਼ੋਡੀਐਕ ਕਿਲਰ ਕੌਣ ਸੀਗਾ। ਹੁਣ ਇਹ ਵੀ ਨਹੀਂ ਪਤਾ ਵੀ ਉਹ ਜਿੰਦਾ ਆ ਜਾਂ ਉਹ ਮਰ ਗਿਆ ਆ ਜਾਂ ਕੀ ਉਸ ਦਾ ਬਣਿਆ ਆ। ਪਰ ਉਸ ਦਾ ਇੱਕ 340 ਸਾਈਫਰ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਜਿਹੜਾ ਹੋਇਆ ਸੀ, ਜਿਸ ਨੂੰ ਕੋਈ ਵੀ ਅਜੇ ਤੱਕ ਅੱਜ ਦੇ ਦਿਨ ਤੋਂ ਪਹਿਲਾਂ ਆ ਉਸ ਨੂੰ ਡੀਕੋਡ ਕਰਨ 'ਚ ਨਾਕਾਮਯਾਬ ਰਹੇ ਸੀ। ਹੁਣ ਜਿਹੜੇ ਕੁਛ ਸੌਫਟਵੇਅਰ ਡਿਵੈਲਪਰ ਜਿਨ੍ਹਾਂ ਨੇ ਇਸ ਜਿਹੜੇ ਸਾਈਫਰ ਨੂੰ ਡੀਕੋਡ ਕਰਨ ਦੇ ਵਿੱਚ ਕਾਮਯਾਬ ਹੋਏ ਨੇ। ਸੋ ਇਸ ਦੇ ਵਿੱਚ ਉਹ ਇਹੀ ਬਾਰ-ਬਾਰ ਜਿਹੜਾ ਉਹ ਕਹਿ ਰਿਹਾ ਸੀਗਾ ਵੀ ਆਈ ਹੋਪ ਯੂ ਆਰ ਹੈਵਿੰਗ ਲੋਟਸ ਆਫ ਫਨਸ ਇਨ ਟਰਾਈਂਗ ਟੂ ਕੈਚ ਮੀ। ਦਿਸ ਵਾਜ਼ਨਟ ਮੀ ਔਨ ਦ TV show which brings up a point about me. I am not afraid of the gas chamber because it will send me to paradise all the sooner. ਸੋ ਇੱਦਾਂ ਦੀਆਂ ਜਿਹੜੀਆਂ ਉਸਨੇ ਇਸ ਦੇ ਵਿੱਚ ਗੱਲਾਂ ਆਖੀਆਂ, ਬਿਕੋਜ਼ ਆਈ ਨੋ
I now have enough slaves to work for me, where everyone else has nothing. When they reach paradise, so they are afraid of death. I am not afraid, because I know that my new life will be an easy one in paradise ਡੈਥ। ਸੋ ਇਹ ਯਾਦ ਦਿਵਾਉਣਾ ਚਾਹੁੰਦੇ ਆ ਜਿਹੜੇ ਉਸ ਟਾਈਮ ਦੇ ਉੱਤੇ ਮੌਜੂਦ ਸੀਗੇ ਲੋਕ ਇੱਥੇ, ਵੀ ਉਸ ਟਾਈਮ ਦੇ ਉੱਤੇ ਇੱਕ ਜਿਮ ਡਨਬਰ ਸ਼ੋਅ ਦੇ ਵਿੱਚ ਇੱਕ ਬੰਦੇ ਨੇ ਕਾਲ ਕਰਕੇ ਕਿਹਾ ਸੀ ਵੀ ਮੈਂ ਹੀ ਜ਼ੋਡੀਐਕ ਕਿਲਰ ਹਾਂ ਅਤੇ ਮੈਨੂੰ ਜਿਹੜਾ ਆ ਉਹ ਗੈਸ ਚੈਂਬਰ ਤੋਂ ਡਰ ਲੱਗਦਾ ਆ। ਉਦੋਂ ਮੌਤ ਦੀ ਸਜ਼ਾ ਸ਼ਾਇਦ ਉਸ ਤਰੀਕੇ ਨਾਲ ਦਿੱਤੀ ਜਾਂਦੀ ਸੀਗੀ, ਪਰ ਇਸ ਨੇ ਜਿਹੜਾ ਬਾਅਦ ਦੇ ਵਿੱਚ ਇੱਕ ਨਵਾਂ ਸਾਈਫਰ ਜਿਹੜਾ ਉਸ ਤੋਂ ਬਾਅਦ 'ਚ ਘੱਲਿਆ ਸੀ। ਸੋ ਇਹ ਹੁਣ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। FBI ਨੂੰ ਕਹਿੰਦੇ ਆ, FBA ਦੇ ਨਾਲ ਮਿਲ ਕੇ ਹੀ ਇਹਨਾਂ ਸੋਫਟਵੇਅਰ ਜਿਹੜੇ ਡੀਕੋਡਰਸ ਆ ਉਹਨਾਂ ਨੇ ਇਸ ਨੂੰ ਲੱਭਿਆ ਹੈਗਾ ਆ। ਅਤੇ ਅਜੇ ਵੀ ਦੇਖ ਲਓ ਹਰਜੋਤ ਸਿੰਘ ਜੀ, 5 ਦਹਾਕੇ ਬਾਅਦ ਵੀ ਉਸ ਬੰਦੇ ਦੀ ਭਾਲ ਆ, ਪਤਾ ਕਰਨ ਦੀ ਕੋਸ਼ਿਸ਼ ਆ ਵੀ ਉਸ ਟਾਈਮ ਦੇ ਉੱਤੇ ਨੇ ਕਤਲੋਗਾਰਤ ਜਿਹੜੀ ਆ ਉਹ ਕਿਸ ਨੇ ਕੀਤੀ ਸੀ। 37 ਬੰਦਿਆਂ ਦੀ ਕਹਿੰਦੇ ਆ ਉਸ ਨੇ ਮੰਨਿਆ ਸੀਗਾ ਵੀ ਉਸ ਨੂੰ ਉਸਨੇ ਮੌਤ ਦੇ ਘਾਟ ਉਤਾਰਿਆ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਅਲੈਗਜ਼ੈਂਡਰੀਆ ਕੋਰਟੇਜ਼ ਹੈਗੀ ਆ, ਉਸ ਹੁਣ ਸਾਰਿਆਂ ਦਾ ਜ਼ੋਰ ਜਿਹੜਾ ਖਾਸ ਕਰਕੇ ਡੈਮੋਕ੍ਰੇਟਸ ਦਾ, ਉਹ ਜਾਰਜੀਆ ਸਟੇਟ ਦੇ ਵਿੱਚ ਜਿਹੜੀਆਂ 2 ਸੈਨੇਟ ਦੀਆਂ ਰੇਸਿਸ ਹੈਗੀਆਂ ਉਹ 'ਤੇ ਲੱਗਾ ਹੋਇਆ ਆ। ਪੂਰੀ ਡੈਮੋਕ੍ਰੇਟਿਕ ਪਾਰਟੀ ਨੇ ਜਿਹੜਾ ਜ਼ੋਰ ਆ ਉੱਥੇ ਲਾ ਦਿੱਤਾ ਹੈਗਾ, ਕਿਉਂਕਿ ਪਤਾ ਹੈ ਵੀ ਜੇ ਦੋਨੋਂ ਸੀਟਾਂ ਡੈਮੋਕ੍ਰੇਟ ਜਿੱਤ ਜਾਂਦੇ ਆ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਊਗੀ ਅਤੇ ਉਹ ਜਿਹੜੀ ਵੋਟ ਪਾ ਕੇ ਜਿਹੜੀ ਮੈਜੋਰਟੀ ਬਣ ਸਕਦੀ ਆ। ਸੋ ਅਲੈਗਜ਼ੈਂਡਰੀਆ ਓਕੇਜ਼ੀਓ ਕੋਰਟੇਜ਼ ਨੇ ਇਹ ਕਿਹਾ ਆ ਵੀ ਜੇ ਅਸੀਂ ਮੈਜੋਰਟੀ ਲੈ ਜਾਂਦੇ ਹਾਂ ਸੈਨੇਟ ਦੇ ਵਿੱਚ, ਤਾਂ ਜਿਹੜੇ ਮਿਨੀਮਮ ਵੇਜ ਆ ਉਹ ਇਮੀਡੀਏਟਲੀ $15 ਕਰ ਦਾਂਗੇ, ਅਤੇ ਨਾਲ ਦੀ ਨਾਲ ਜਿਹੜੇ ਹੋਰ ਹੈਲਥ ਕੇਅਰ ਬੈਨੀਫਿਟਸ ਆ ਉਹਨਾਂ ਨੂੰ ਵਧਾਇਆ ਜਾਊਗਾ। ਦੂਸਰੇ ਪਾਸੇ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਮਿਨੀਮਮ ਵੇਜ ਆ ਉਹ ਸੰਨ 2026 ਤੱਕ $15 ਤੱਕ ਕੀਤੇ ਜਾਣਗੇ। ਕਈ ਸਟੇਟਾਂ ਦੇ ਵਿੱਚ ਹਜੇ ਵੀ ਜਿਹੜੇ ਮਿਨੀਮਮ ਵੇਜ ਆ ਉਹ $7.25 ਹੈਗਾ ਆ। ਪਿਛਲੇ ਸਾਲ ਹਾਊਸ ਨੇ ਮਿਨੀਮਮ ਜਿਹੜੀ ਸੈਲਰੀ ਆ ਉਹ $15 ਕਰਨ ਦੀ ਗੱਲਬਾਤ ਕੀਤੀ ਸੀ, ਪਰ ਇਹ ਬਿੱਲ ਜਿਹੜਾ ਵਿੱਚੇ ਫਿਰ ਰਹਿ ਗਿਆ, ਸੈਨੇਟ ਤੱਕ ਇਹ ਪਹੁੰਚਿਆ ਨਹੀਂ ਹੈਗਾ। ਜੀ ਬਿਲਕੁਲ। ਸੋ ਫੈਡਰਲ ਲੈਵਲ ਦੇ ਉੱਤੇ ਅਜੇ ਵੀ ਆਈ ਥਿੰਕ $7-8 ਦੇ ਦਰਮਿਆਨ ਹੀ ਜਿਹੜੀ ਆ ਉਹ ਮਿਨੀਮਮ ਵੇਜ ਰੱਖੀ ਗਈ ਹੈਗੀ ਆ। ਸੋ ਹਰਜੋਤ ਸਿੰਘ ਜੀ, COVID-19 ਜਿਹੜਾ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆਂਕੜੇ ਜਿਹੜੇ ਉਸਦੇ ਵੱਧ ਰਹੇ ਹੈਗੇ ਆ। ਸੋ ਵੀਕਐਂਡ 'ਤੇ ਆ ਰਿਹਾ, ਬਹੁਤ ਲੋਕ ਕਈ ਵਾਰੀ ਘੁੰਮਣ ਫਿਰਨ ਜਾਂਦੇ ਆ, ਪਰਿਵਾਰਾਂ ਦੇ ਵਿੱਚ ਵਿਚਰਦੇ ਨੇ, ਅਤੇ ਖਾਸ ਕਰਕੇ ਕਈ ਵਾਰੀ ਵਿਆਹ ਸ਼ਾਦੀਆਂ ਵੀ ਜਿਹੜੀਆਂ ਆ ਉਹ ਹੁੰਦੀਆਂ ਨੇ। ਸੋ ਉਸ ਦੇ ਦੌਰਾਨ ਜਿਹੜਾ ਉਹ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਮਾਸਕ ਵਗੈਰਾ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਜਿਹੜੀ ਉਹ ਕੀਤੀ ਜਾਵੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਆਪਣੇ ਇਹਤਿਆਤ ਹਾਈਜੀਨ ਦਾ ਅਤੇ ਜਿਹੜੀ ਫਿਜ਼ੀਕਲ ਡਿਸਟੈਂਸਿੰਗ ਆ ਉਸ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਪ੍ਰੋਗਰਾਮ ਕੋਈ ਨਹੀਂ, ਤੁਸੀਂ ਮੇ ਬੀ ਇਸ ਨੂੰ ਪੋਸਟਪੋਨ ਕਰ ਲਓ, ਜਾਂ ਥੋੜ੍ਹੇ ਪਰਿਵਾਰ ਦੇ ਜਿਹੜੇ ਜੀਅ ਆ ਉਹਨਾਂ ਦੇ ਨਾਲ ਜਿਹੜਾ ਉਹ ਕਰੋ, ਤਾਂ ਜੋ ਕਿਸੇ ਦੇ ਹੋਰ ਦੇ ਪਰਿਵਾਰ ਨੂੰ ਵੀ ਕੋਈ ਇੱਦਾਂ ਦੀ ਦਿੱਕਤ ਜਿਹੜੀ ਉਹ ਨਾ ਆਵੇ। ਕਈ ਵਾਰੀ ਹਰਜੋਤ ਸਿੰਘ ਜੀ ਲੋਕ ਜਾਣਾ ਨਹੀਂ ਚਾਹੁੰਦੇ, ਪਰ ਮਜਬੂਰੀ ਵਸ ਕਈਆਂ ਨੂੰ ਜਾਣਾ ਪੈਂਦਾ ਵੀ ਬਾਅਦ 'ਚ ਪਤਾ ਨਹੀਂ ਕੀ ਜਿਹੜਾ ਉਹ ਆਖਣਗੇ। ਸੋ ਹਰ ਇੱਕ ਦੇ ਉੱਤੇ ਜਿਹੜਾ ਇਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਉਹ ਨਾ ਬਣੇ। ਸੋ ਇਸ ਚੀਜ਼ ਦੇ ਲਈ ਆਪਾਂ ਬੇਨਤੀ ਹੋਈ ਕਰਦੇ ਹਾਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਵੀ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਉਹ ਰੱਖਿਆ ਜਾਵੇ। ਇਹਨਾਂ ਸਰਦੀਆਂ ਦੇ ਵਿੱਚ ਖਾਸ ਕਰਕੇ ਇਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਹੈਗਾ। 3000 ਤੋਂ ਵੱਧ ਮੌਤਾਂ ਲਗਾਤਾਰ ਕਈ ਦਿਨਾਂ ਤੋਂ ਅਮਰੀਕਾ ਦੇ ਵਿੱਚ COVID-19 ਦੀਆਂ ਕੰਪਲੀਕੇਸ਼ਨ ਕਰਕੇ ਹੋ ਰਹੀਆਂ ਨੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਡੈਮੋਕ੍ਰੇਟਿਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਐਂਡਰਿਊ ਯੋਂਗ ਜਿਹੜੇ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਨਿਊਯਾਰਕ ਦੇ ਜਿਹੜਾ ਆ ਉਹਦੀ ਇਲੈਕਸ਼ਨ ਦੇ ਲਈ, ਮੇਅਰ ਦੀ ਇਲੈਕਸ਼ਨ ਦੇ ਲਈ ਆਪਣਾ ਨਾਂ ਲਿਆ ਸਕਦੇ ਹੈਗੇ। ਆਲਰੇਡੀ ਉਹਨਾਂ ਨੇ ਨਿਊਯਾਰਕ ਦੇ ਜਿਹੜੇ ਪਾਵਰ ਬ੍ਰੋਕਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ। ਰੈਵਰਨ ਐਲ ਸ਼ਾਰਪਟਨ ਅਤੇ ਹਾਰਲਿਨ ਕਿੰਗਮੇਕਰ, ਇਹਨਾਂ ਦੇ ਨਾਲ ਉਹਨਾਂ ਨੇ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ। ਜਾਰਜੀਆ ਦੇ ਵਿੱਚ ਉਹਨੇ ਬਹੁਤ ਜ਼ੋਰ ਲਾਇਆ। 2 ਸੈਨੇਟਰ ਦੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ, ਕਹਿੰਦੇ ਵੀ ਜਨਵਰੀ 4 ਤੋਂ ਬਾਅਦ ਮੈਂ ਸਿੱਧਾ ਹੀ ਨਿਊਯਾਰਕ ਚਲੇ ਜਾਊਂਗਾ ਅਤੇ ਉੱਥੇ ਜਿਹੜੀ ਆ ਮੇਅਰ ਦੀ ਜਿਹੜੀ ਰੇਸ ਆ ਉਹਦੇ ਵਿੱਚ ਹਿੱਸਾ ਲਊਂਗਾ। ਸੋ ਹੁਣ ਦੇਖਦੇ ਹਾਂ, ਕਾਫੀ ਉਹਨਾਂ ਦੇ ਜਿਹੜੇ ਐਂਡਰਿਊ ਯੋਂਗ ਦੇ ਜਿਹੜੇ ਆਈਡੀਆਜ਼ ਆ ਕਾਫੀ ਗੁੱਡ ਹੈਗੇ। ਯੂਨੀਵਰਸਲ ਇਨਕਮ ਦੀ ਉਹ ਗੱਲ ਕਰਦੇ ਆ। ਹੋਰ ਵੀ ਬਹੁਤ ਸਾਰੀਆਂ ਕਾਫੀ ਬਿਜ਼ਨਸਮੈਨ ਹੈਗੇ ਆ, ਇੰਟੈਲੀਜੈਂਟ ਵੀ ਬੜੇ ਹੈਗੇ ਆ। ਇੱਕੋ ਇੱਕ ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਵੀ ਟਰੱਕਿੰਗ ਜਿਹੜੀ ਆ ਉਹ ਆਉਣ ਵਾਲੇ ਸਾਲਾਂ 'ਚ ਆਟੋਮੈਟਿਕ ਹੋ ਜਾਣੀ ਆ,
ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੱਕਰਸ ਆ ਉਹ ਆਊਟ ਆਫ ਵਰਕ ਹੋ ਜੂਗੇ। ਉਹਨਾਂ ਦਾ ਜਿਹੜਾ ਆ ਕੀ ਕਰਨਾ ਆ, ਉਹਨਾਂ ਨੂੰ ਕਿਸ ਤਰ੍ਹਾਂ ਟ੍ਰੇਨਿੰਗ ਦੇਣੀ ਆ ਹੋਰ ਬਿਜ਼ਨਸ ਦੇ ਲਈ। ਤੇ ਇੱਕੋ ਇੱਕ ਜਿਹੜਾ ਕੈਂਡੀਡੇਟ ਆ ਜਿਸ ਨੇ ਟਰੱਕਿੰਗ ਦੇ ਬਾਰੇ ਬੜੀ ਸੀਰੀਅਸਲੀ ਗੱਲਬਾਤ ਕੀਤੀ ਸੀ। ਜੀ ਇਹੀ ਉਹ ਬੰਦਾ ਸੀਗਾ ਜਿਸ ਨੇ ਕਿਹਾ ਸੀ ਵੀ ਯੂਨੀਵਰਸਲ ਇਨਕਮ ਜਿਹੜੀ ਆ ਉਹ ਹੋਣੀ ਚਾਹੀਦੀ। ਉਹਨਾਂ ਨੇ ਕੁਛ ਰੈਸਿਪੀਐਂਟ ਵੀ ਜਿਹੜੇ ਉਹ ਪਾਇਲਟ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ, ਜਿਸ ਦੇ ਵਿੱਚ $1000 ਇੱਕ ਪਰਿਵਾਰ ਨੂੰ ਐਵਰੀ ਮੰਥ ਜਿਹੜੇ ਉਹ ਦੇ ਰਹੇ ਸੀਗੇ। ਸੋ ਇਹ ਯੂਨੀਵਰਸਲ ਇਨਕਮ ਦੀ ਚਰਚਾ ਵੀ ਰਾਈਟ ਨਾਓ ਜਿਹੜੀ ਉਹ ਕਾਫੀ ਕਈ ਮੁਲਕਾਂ ਦੇ ਵਿੱਚ ਚੱਲ ਰਹੀ ਹੈ। ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਮਸ਼ੀਨਰੀ ਨੇ ਬਹੁਤ ਸਾਰੀਆਂ ਜੋਬਸ ਜਿਹੜੀਆਂ ਆ ਲੋਕਾਂ ਦੀਆਂ ਔਬਸੋਲੀਟ ਕਰ ਦੇਣੀਆਂ, ਜਾਣੀ ਖਤਮ ਹੀ ਕਰ ਦੇਣੀਆਂ ਆ। ਸੋ ਉਹ ਲੋਕ ਕੀ ਕਰਨਗੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਆ ਜਾਂ ਜਿਹੜੇ ਜ਼ਿਆਦਾ ਕਿਸੇ ਇੱਕ ਚੀਜ਼ ਦੇ ਵਿੱਚ ਮਾਹਰ ਨਹੀਂ ਆ, ਉਹ ਫਿਰ ਕੀ ਕਰਨਗੇ। ਸੋ ਉਹਨਾਂ ਦੇ ਲਈ ਇੱਕ ਅਜਿਹਾ ਪ੍ਰੋਗਰਾਮ ਆ, ਉਸ ਦੀ ਚਰਚਾ ਇਸ ਟਾਈਮ ਵਿਸ਼ਵ ਦੇ ਕਈ ਮੁਲਕਾਂ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੈ ਜੀ। ਬਿਲਕੁਲ, ਵੈਕਸੀਨ ਦੀ ਗੱਲ ਕਰਦੇ ਜਾਈਏ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਬਹੁਤ ਸਾਰੀਆਂ ਵੀ ਮਿਨੋਰਟੀਜ਼ ਜਿਹੜੀਆਂ ਆ ਉਹਨਾਂ ਦਾ ਕੰਸਰਨ ਹੈਗਾ ਵੈਕਸੀਨ ਨੂੰ ਲੈ ਕੇ। ਤੇ ਅੱਜ ਜਿਹੜੇ ਡਾਕਟਰ ਫੌਸ਼ੀ ਆ, ਐਂਥਨੀ ਫੌਸ਼ੀ, ਉਹਨਾਂ ਨੇ ਅਨਾਊਂਸ ਕੀਤਾ ਖਾਸ ਕਰਕੇ ਬਲੈਕ ਕਮਿਊਨਿਟੀ ਨੂੰ ਵੀ ਤੁਹਾਨੂੰ ਘਬਰਾਉਣ ਦੀ ਜਿਹੜੀ ਕੋਈ ਗੱਲ ਨਹੀਂ ਹੈਗੀ। ਐਕਚੁਅਲ ਕਹਿੰਦੇ ਜਿਹੜਾ ਇਹ ਵੈਕਸੀਨ ਆ ਤਿਆਰ ਕੀਤਾ ਗਿਆ ਆ, ਇਹ ਅਫਰੀਕਨ ਅਮਰੀਕਨ ਲੇਡੀਜ਼ ਦੇ ਉੱਤੇ ਵੀ ਟੈਸਟ ਕੀਤਾ ਗਿਆ ਤੇ ਬਹੁਤ ਇਹਦੇ ਰਿਜ਼ਲਟ ਜਿਹੜੇ ਆ ਉਹ ਗੁੱਡ ਆਏ ਹੈਗੇ ਆ। ਸੋ 94 ਤੋਂ 95% ਇਹਦੀ ਇਫੈਕਟਿਵਨੈਸ ਹੈਗੀ ਆ। ਸੋ ਲੱਗਦਾ ਵੀ ਇਸ ਵਾਰੀ ਬਹੁਤ ਸਾਰੀ ਮਾਰਕੀਟਿੰਗ ਵੀ ਇਹਨਾਂ ਨੂੰ ਚੱਜ ਨਾਲ ਕਰਨੀ ਪਊਗੀ, ਕਿਉਂਕਿ ਜਿਹੜੇ ਲੋਕ ਜਾਗ ਰਹੇ ਆ ਵੀ ਨਹੀਂ ਅਸੀਂ ਟੀਕਾ ਨਹੀਂ ਲਵਾਉਣਾ, ਸੋ ਉਹਨਾਂ ਨੂੰ ਕੁਛ ਨਾ ਕੁਛ ਜਿਹੜੇ ਆ ਕੌਨਫੀਡੈਂਸ ਦੇ ਵਿੱਚ ਲੈ ਕੇ ਗੱਲਬਾਤ ਕਰਨੀ ਪਊਗੀ ਵੀ ਹਾਂ ਭਾਈ ਇਹ ਹਰ ਇੱਕ ਦੇ ਲਈ ਜਿਹੜਾ ਆ ਗੁੱਡ ਹੈਗਾ। FDA ਵੱਲੋਂ ਅਪਰੂਵ ਕਰ ਦਿੱਤਾ ਗਿਆ ਐਮਰਜੈਂਸੀ ਯੂਜ਼ ਦੇ ਲਈ ਫਾਈਜ਼ਰ ਦਾ ਜਿਹੜਾ ਵੈਕਸੀਨ ਆ। ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਰ ਨੇ ਕਿਹਾ ਵੀ ਜਿਹੜਾ ਆ ਇਹ ਮੰਡੇ ਤੋਂ, ਇਸ ਸੋਮਵਾਰ ਤੋਂ ਜਿਹੜਾ ਟੀਕਾ ਲਾਣਾ ਆ ਵੈਕਸੀਨ ਆ ਕਈ ਲੋਕਾਂ ਦੇ ਲੱਗਣਾ ਸ਼ੁਰੂ ਹੋ ਜਾਊਗਾ। ਜੀ, ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਜਿਹੜੇ ਆਪਾਂ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਜੇ ਦੱਸਦੇ ਜਾਈਏ, ਅੱਜ ਜਿਹੜਾ ਡਾਓ ਜੋਨਸ ਆ ਉਹ ਤਕਰੀਬਨ ਬਰਾਬਰ ਹੀ ਰਿਹਾ। 47 ਪੁਆਇੰਟ ਵੱਧ ਕੇ ਬੰਦ ਹੋਇਆ, 30,046 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 28 ਪੁਆਇੰਟ ਡਿੱਗਿਆ, 12,378 ਤੇ ਕਲੋਜ਼ ਹੋਇਆ। S&P ਦੇ ਵਿੱਚ 5 ਪੁਆਇੰਟ ਡਿੱਗੇ, 3663 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1,843 ਪ੍ਰਤੀ ਆਊਂਸ ਰਹੀ। ਇੱਕ $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ $73.74 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।